ਬੀਬੀ ਜੰਗੀਰ ਕੌਰ ਜੀ ਕਹਿੰਦੇ ਨੇ ਕਿ ਉਹ ਜਿਹੜਾ ਮਾਝੀ ਸਾਜੀ ਜਾਂ ਜਿਹੜਾ ਉਸ ਦਿਨ ਬੋਲਦਾ ਸੀ। ਤੁਹਾਡੇ ਲਈ ਜਿਹੜੀ ਇਹ ਸ਼ਬਦਾਵਲੀ ਵਰਤੀ ਆ, ਕੀ ਕਾਰਨ ਆ? ਤੁਹਾਡੇ ਨਾਲ ਕੋਈ ਨਿੱਜੀ ਖੁੰਦਕ ਆ ਬੀਬੀ ਨੂੰ? ਕਹਿੰਦੀ ਇਹ ਜਿਹੜੇ ਬਾਈਬਲ ਕਲਾਂ ਦੇ ਵਿੱਚ ਧਰਨਾ ਲਾਉਣ ਵਾਲੇ ਨੇ ਇਹ ਦੋਸ਼ੀ ਨੇ ਅਸਲ। ਇਹਨਾਂ ਨਾਲੋਂ ਤਾਂ ਉਹ ਕਿੰਨਰ ਚੰਗੇ ਨੇ ਜੀ ਜਿਹੜੇ ਸਾਡੇ ਰੋਸ ਦੇ ਵਿੱਚ ਸ਼ਾਮਲ ਹੋਏ। ਪਿੰਡ ਬੁਰਜਵਾਰ ਸਿੰਘ ਵਾਲਾ ਜਿਹੜਾ ਸਰੂਪ ਚੋਰੀ ਹੋਇਆ ਉਦੋਂ ਬਾਅਦ ਆਹ ਸਕੈਚ ਜਾਰੀ ਕੀਤਾ ਗਿਆ ਸੀਗਾ। ਸੁਖਵੀਰ ਐਂਡ ਬੀਬੀ ਜੰਗੀਰ ਕੌਰ ਜਵਾਬ ਦੇਣਗੇ ਕਿ 17 ਦਿਨਾਂ ਦੇ ਵਿੱਚ ਕਿੰਨੇ ਡੇਰਾ ਪ੍ਰੇਮੀਆਂ ਤੋਂ ਇਹਨਾਂ ਨੇ ਪੁੱਛਗਿੱਛ ਵੀ ਕੀਤੀ ਹੋਵੇ। ਟੌਰਚਰ ਦੀ ਗੱਲ ਛੱਡੋ, ਤੁਸੀਂ ਦੂਰ ਹੈ, ਸਾਡੇ ਬੇਕਸੂਰਾਂ ਦੇ ਝੱਡੇ ਪਾੜ ਦਿੰਦੇ ਆ, ਸਿੱਖਾਂ ਦੇ ਫੜ ਕੇ ਟੌਰਚਰ ਕਰਦੇ ਆ। ਤੁਸੀਂ ਸਿਰਫ ਤੇ ਸਿਰਫ ਬਾਦਲ ਦਲ ਨੂੰ ਦੋਸ਼ੀ ਬਣਾਉਨੇ ਹੋ, ਸਿਰਫ ਉਹਨਾਂ ਨੂੰ ਨਿਸ਼ਾਨੇ ਤੇ ਲੈਨੇ ਹੋ ਤੇ ਕਾਂਗਰਸ ਦੀ ਪੱਖ ਦੀ ਸਿਆਸਤ ਕਰ ਰਹੇ ਹੋ। ਕੈਪਟਨ ਕੇ ਘਰੇ ਤਾਂ ਕਦੇ ਰੋਟੀ ਨਹੀਂ ਸੀ ਪੱਕਦੀ। ਮੈਂ ਸਪਸ਼ਟ ਕਹਿਣਾ ਕਿ ਕੈਪਟਨ ਦਾ ਅਸਰ ਵੀ ਬਾਦਲਾਂ ਤੋਂ ਵੀ ਭੈੜਾ ਹੋਊਗਾ। ਗੁਰਮੀਤ ਰਾਮ ਰਹੀਮ ਦੇ ਨਾਲ ਇਹਨਾਂ ਦੀ ਕਿਹੜੀ ਸਾਂਝ ਹੈ ਜਿਹੜਾ ਉਹਨੂੰ ਅਜੇ ਤੱਕ ਵੀ ਪ੍ਰੋਟੈਕਸ਼ਨ ਵਾਰੰਟ ਦੇ ਉੱਤੇ ਲਿਆ ਕੇ ਉਹਨੂੰ ਪੁੱਛਿਆ ਨਹੀਂ ਗਿਆ ਚੱਜ ਨਾਲ। ਪਰ ਇਹ ਬਾਦਲ ਕੇ ਏਡੇ ਢੀਠ ਏਡੇ ਨਲਾਇਕ ਨੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹ ਸਾਨੂੰ ਉਹਨਾਂ ਨਾਲ ਲੜਨ ਨਹੀਂ ਦਿੰਦੇ, ਵਿੱਚ ਆ ਕੇ ਫਸ ਜਾਂਦੇ ਆ। ਭਾਈ ਹਰਜਿੰਦਰ ਸਿੰਘ ਮਾਝੀ, ਤੁਹਾਡਾ ਸਵਾਗਤ ਹੈ ਸਾਡੇ ਇਸ ਚੈਨਲ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਭਾਈ ਸਾਹਿਬ ਜੀ, ਤੁਸੀਂ ਬਤੌਰ ਪ੍ਰਚਾਰਕ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹੋ ਪੰਥ ਦੇ ਵਿੱਚ, ਤੇ ਜਦੋਂ ਤੋਂ ਇਹ ਬੇਅਦਬੀਆਂ ਦਾ ਮਸਲਾ ਹੋਇਆ, ਕਿਉਂਕਿ ਤੁਹਾਡਾ ਇਲਾਕਾ ਵੀ ਉਹੀ ਆ, ਤੁਸੀਂ ਲਗਾਤਾਰ ਸਰਗਰਮ ਰਹੇ ਹੋ ਜਦੋਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਹੋਈਆਂ। ਤੇ ਹੁਣ ਬੀਬੀ ਜਗੀਰ ਕੌਰ ਜਿਵੇਂ ਤੁਹਾਡੇ ਲਈ ਜਿਹੜੀ ਇਹ ਸ਼ਬਦਾਵਲੀ ਵਰਤੀ ਆ, ਕੀ ਕਾਰਨ ਆ? ਤੁਹਾਡੇ ਨਾਲ ਕੋਈ ਨਿੱਜੀ ਖੁੰਦਕ ਆ ਬੀਬੀ ਨੂੰ? ਵੀਰ ਜੀ, ਬੀਬੀ ਜੰਗੀਰ ਕੌਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਔਰ ਮੈਂ ਕਹਿੰਦਾ ਕਿ ਉਮਰ ਦੇ ਲਿਹਾਜ਼ ਨਾਲ ਉਹਨਾਂ ਦੀ ਜਿਹੜੀ ਉਮਰ ਹੈ ਮੇਰੇ ਮਾਤਾ ਜੀ ਦੀ ਉਮਰ ਤੋਂ ਵੀ ਵੱਡੇ ਹੋਣਗੇ। ਮੈਂ ਅੱਜ ਵੀ ਉਹਨਾਂ ਦੀ ਰਿਸਪੈਕਟ ਕਰਦਾ, ਸਤਿਕਾਰ ਕਰਦਾ। ਔਰ ਮੈਂ ਤਾਂ ਜਦੋਂ ਸਾਡੇ ਭਵਾਨੀਗੜ੍ਹ ਇਲਾਕੇ ਦੇ ਪਿੰਡ ਜੌਲੀਆਂ ਦੇ ਵਿੱਚ ਬੀਬੀ ਜੀ ਆਏ ਸੀਗੇ, ਉਹਨਾਂ ਨੂੰ ਰਿਸਪੈਕਟਫੁਲੀ 4 ਸਵਾਲ ਪੁੱਛੇ ਸੀ ਕਿ ਬੇਅਦਬੀਆਂ ਦਾ ਜਿਹੜਾ ਦੌਰ ਜਿੱਥੋਂ ਸ਼ੁਰੂ ਹੁੰਦਾ ਹੈ, ਤਾਂ ਉਹ 4 ਸਵਾਲਾਂ ਦਾ ਜਵਾਬ ਬੀਬੀ ਜੰਗੀਰ ਕੌਰ ਜੀ ਨੇ ਕਿਹਾ ਸੀਗਾ ਕਿ ਮੈਂ ਤੁਹਾਨੂੰ ਲਿਖਤੀ ਤੌਰ ਤੇ ਭੇਜਾਂਗੀ। ਤਾਂ ਉਹ ਲਿਖਤੀ ਤੌਰ ਤੇ ਜਵਾਬ ਭੇਜਣ ਦੀ ਥਾਂ ਤੇ ਅਕਾਲ ਤਖਤ ਸਾਹਿਬ ਵਿਖੇ ਜਿਹੜੀ ਇਕੱਤਰਤਾ ਗਿਆਨੀ ਹਰਪ੍ਰੀਤ ਸਿੰਘ ਜੀ ਹੋਰੀ ਸਾਦੇ ਆ, ਉਹਦੇ ਵਿੱਚ ਬੀਬੀ ਜੰਗੀਰ ਕੌਰ ਜੀ ਕਹਿੰਦੇ ਨੇ ਕਿ ਉਹ ਜਿਹੜਾ ਮਾਝੀ ਸਾਜੀ ਜਾਂ ਜਿਹੜਾ ਉਸ ਦਿਨ ਬੋਲਦਾ ਸੀ, ਉਸ ਦਿਨ ਦਾ ਮਤਲਬ ਹੈ ਕਿ ਮੇਰਾ ਖਿਆਲ ਜਿਹੜੇ ਦਿਨ ਮੈਂ ਜੌਲੀਆਂ ਉਹਨਾਂ ਨੂੰ ਸਵਾਲ ਕੀਤੇ, ਕਹਿੰਦੀ ਇਹ ਜਿਹੜੇ ਬਾਈਬਲ ਕਲਾਂ ਦੇ ਵਿੱਚ ਧਰਨਾ ਲਾਉਣ ਵਾਲੇ ਨੇ ਇਹ ਦੋਸ਼ੀ ਨੇ ਅਸਲ। ਸੋ ਮੈਂ ਕਹਿਣਾ ਚਾਹੁੰਦਾ ਵੀਰ ਜੀ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖ ਪ੍ਰਚਾਰਕਾਂ ਨੇ ਉੱਥੇ ਇਕੱਲਿਆਂ ਨੇ ਧਰਨਾ ਨਹੀਂ ਸੀ ਲਾਇਆ, ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ। ਔਰ ਇਸ ਰੋਸ ਪ੍ਰਦਰਸ਼ਨ ਦੀ ਜਿਹੜੀ ਸਪੋਰਟ ਹੈ ਸਾਨੂੰ ਮੁਸਲਿਮ ਭਾਈਚਾਰੇ ਨੇ ਵੀ ਬਹੁਤ ਵੱਡੇ ਪੱਧਰ ਤੇ ਕੀਤੀ। ਸੁਹਿਰਦ ਹਿੰਦੂ ਵੀਰਾਂ ਨੇ ਵੀ ਇਸ ਧਰਨੇ ਦੀ ਸਪੋਰਟ ਕੀਤੀ ਸੀਗੀ। ਇੱਥੋਂ ਤੱਕ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਜਿਹੜਾ ਕਿੰਨਰ ਸਮਾਜ ਹੈ, ਜਿਨ੍ਹਾਂ ਦਾ ਬਹੁਤ ਵੱਡਾ ਰੁਜ਼ਗਾਰ ਹੁੰਦਾ ਹੈ, ਆਪਣੇ ਇਹਦੇ ਤਿਉਹਾਰਾਂ ਦੇ ਮੌਕੇ ਵਧਾਈਆਂ ਵਗੈਰਾ ਲੈਂਦੇ ਨੇ ਜੀ ਉਹ, ਤਾਂ ਜਦੋਂ ਸੰਗਤ ਨੇ, ਕੌਮ ਨੇ ਫੈਸਲਾ ਕਰ ਲਿਆ ਕਿ ਇਸ ਵਾਰ ਬੇਅਦਬੀ ਦੇ ਰੋਸ ਵਜੋਂ ਕਾਲੀ ਦੀਵਾਲੀ ਮਨਾਉਣੀ ਹੈ, ਤਾਂ ਕਿੰਨਰਾਂ ਨੇ ਵੀ ਕਾਲੀ ਦੀਵਾਲੀ ਮਨਾਈ ਸੀਗੀ। ਤਾਂ ਮੈਂ ਸਮਝਦਾ ਕਿ ਇਹਨਾਂ ਨਾਲੋਂ ਤਾਂ ਉਹ ਕਿੰਨਰ ਚੰਗੇ ਨੇ ਜੀ ਜਿਹੜੇ ਸਾਡੇ ਰੋਸ ਦੇ ਵਿੱਚ ਸ਼ਾਮਲ ਹੋਏ, ਤੇ ਦੂਜੇ ਪਾਸੇ ਇਹ ਲੋਕ ਨੇ ਜਿਹੜੇ ਮਤਲਬ ਬੇਅਦਬੀ ਦਾ ਇਨਸਾਫ ਲੈਣ ਵਾਲਿਆਂ ਨੂੰ ਟਾਰਗੇਟ ਕਰ ਰਹੇ ਹੈ। ਔਰ ਮੈਂ ਨਾਲ ਇਹ ਵੀ ਕਹਿਣਾ ਚਾਹੁੰਦਾ ਕਿ ਇਹ ਕੋਈ ਨਵਾਂ ਕੰਮ ਨਹੀਂ ਬਾਦਲਕਿਆਂ ਦਾ। ਇਹ 2015 ਦੇ ਵਿੱਚ ਵੀ ਸਾਡੇ ਬੇਕਸੂਰ ਨੌਜਵਾਨਾਂ ਨੂੰ ਟਾਰਗੇਟ ਕਰਦੇ ਸੀ ਕਿ ਬੇਅਦਬੀ ਇਹਨਾਂ ਨੇ ਕੀਤੀ ਹੈ। ਵੀਰ ਸੁਖਵਿੰਦਰ ਸਿੰਘ ਜੀ, ਮੈਂ ਪਲੀਜ਼ 2 ਗੱਲਾਂ ਜ਼ਰੂਰ ਪਹਿਲਾਂ ਕਹਿ ਦਿਆਂ। ਤੁਸੀਂ ਵੇਖੋ ਕਿ 1 ਜੂਨ 2015 ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਬੁਰਜਵਾਰ ਸਿੰਘ ਵਾਲਾ ਤੋਂ, ਤਾਂ ਬਾਜਾਖਾਨਾ ਥਾਣੇ ਦੀ ਪੁਲਿਸ ਵੱਲੋਂ ਬਾਦਲਕਿਆਂ ਦੇ ਰਾਜ ਦੇ ਵਿੱਚ ਪਿੰਡ ਬੁਰਜਵਾਰ ਸਿੰਘ ਵਾਲਾ ਜਿਹੜਾ ਸਰੂਪ ਚੋਰੀ ਹੋਇਆ ਉਦੋਂ ਬਾਅਦ ਆਹ ਸਕੈਚ ਜਾਰੀ ਕੀਤਾ ਗਿਆ ਸੀਗਾ। ਮੈਂ ਇੱਕ ਵਾਰੀ ਸਾਰੇ ਦਰਸ਼ਕਾਂ ਨੂੰ ਦਿਖਾਉਣਾ ਚਾਹੁੰਦਾ ਕਿ ਇਸ ਕਿਸਮ ਦੇ ਬੰਦੇ ਹੋ ਸਕਦੇ ਨੇ ਜਿਨ੍ਹਾਂ ਨੇ ਸਰੂਪ ਚੋਰੀ ਕੀਤਾ। ਤਾਂ ਮੈਨੂੰ ਇਹ ਜਵਾਬ ਦੇ ਦੇਣ ਗਿਆਨੀ ਹਰਪ੍ਰੀਤ ਸਿੰਘ, ਬੀਬੀ ਜੰਗੀਰ ਕੌਰ, ਸੁਖਵੀਰ ਬਾਦਲ, ਇਹਨਾਂ ਦਾ ਜਿੰਨਾ ਵੀ ਲੌਂਗ ਲਾਣਾ ਹੈਗਾ,
ਕਿ ਇਹ ਦੱਸ ਦੇਣ ਕਿ 1 ਜੂਨ ਤੋਂ ਲੈ ਕੇ ਬਾਦਲ ਰਾਜ ਦੇ ਅਖੀਰ ਤੱਕ ਕਿੰਨੇ ਮੋਨੇ ਮੁੰਡਿਆਂ ਨੂੰ ਇਹਨਾਂ ਨੇ ਇਹਦੇ ਵਿੱਚ ਪੁੱਛਗਿੱਛ ਕੀਤੀ ਆ। ਕਿਸੇ ਨੂੰ ਨਹੀਂ ਪੁੱਛਿਆ ਜੀ। ਦੂਜੀ ਮੇਰੀ ਗੱਲ ਜਿਹੜੀ ਹੈਗੀ ਆ, 24-25 ਸਤੰਬਰ ਦੀ ਰਾਤ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੇ ਪਿੰਡ ਬਰਗਾੜੀ ਦੇ ਵਿੱਚ ਵਿਵਾਦ ਪੋਸਟਰ ਲਾਏ ਗਏ ਸੀ। ਇਹ ਪੋਸਟਰਾਂ ਦੇ ਉੱਤੇ ਬਹੁਤ ਅਪਮਾਨਜਨਕ ਸ਼ਬਦ ਲਿਖੇ ਹੋਏ ਨੇ ਔਰ ਉੱਤੇ ਜਿਹੜਾ ਲਿਖਿਆ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। 12 ਅਕਤੂਬਰ ਨੂੰ ਪਾਵਨ ਅੰਕ ਖਿਲਾਰੇ ਗਏ ਸੀ। ਤਾਂ ਮੈਂ ਕਹਿਣਾ ਚਾਹੁੰਦਾ ਕਿ 25 ਸਤੰਬਰ ਤੋਂ ਲੈ ਕੇ 12 ਅਕਤੂਬਰ ਤੱਕ 17 ਦਿਨ ਬਣਦੇ ਆ ਵੀਰ ਜੀ ਟੋਟਲ। ਤਾਂ ਇਹ ਜਿਹੜਾ ਸੰਬੰਧਿਤ ਡੇਰੇ ਦਾ ਨਾਰਾ ਵੀ ਇੱਥੇ ਲਿਖਿਆ ਧੰਨ ਧੰਨ ਸਤਿਗੁਰੂ ਤੇਰੀ ਆਸਰਾ ਸਿਰਸੇ ਡੇਰੇ ਨਾਲ ਸੰਬੰਧਿਤ ਆ। ਤਾਂ ਮੈਨੂੰ ਇਹ ਜਵਾਬ ਦੇ ਦੇਣ ਕਿ ਉਹ ਜਿਹੜੇ 25 ਸਤੰਬਰ ਤੋਂ 12 ਅਕਤੂਬਰ ਤੱਕ 17 ਦਿਨਾਂ ਦੇ ਵਿੱਚ ਸੁਖਵੀਰ ਐਂਡ ਬੀਬੀ ਜੰਗੀਰ ਕੌਰ ਜਵਾਬ ਦੇਣਗੇ ਕਿ 17 ਦਿਨਾਂ ਦੇ ਵਿੱਚ ਕਿੰਨੇ ਡੇਰਾ ਪ੍ਰੇਮੀਆਂ ਤੋਂ ਇਹਨਾਂ ਨੇ ਪੁੱਛਗਿੱਛ ਵੀ ਕੀਤੀ ਹੋਵੇ। ਟੌਰਚਰ ਦੀ ਗੱਲ ਛੱਡੋ, ਤੁਸੀਂ ਦੂਰ ਹੈ, ਸਾਡੇ ਬੇਕਸੂਰਾਂ ਦੇ ਝੱਡੇ ਪਾੜ ਦਿੰਦੇ ਆ, ਸਿੱਖਾਂ ਦੇ ਫੜ ਕੇ ਟੌਰਚਰ ਕਰਦੇ ਆ। ਦੇਖ ਲਓ ਉੱਥੇ ਬੁਰਜ ਜਵਾਹਰ ਸਿੰਘ ਵਾਲੇ ਦਾ ਗ੍ਰੰਥੀ ਸਿੰਘ ਸੀਗਾ ਜਿਹੜਾ ਗੋਰਾ ਸਿੰਘ, ਉਹਨੂੰ ਟੌਰਚਰ ਕੀਤਾ, ਉਹਦੀ ਵਾਈਫ ਨੂੰ ਇੰਨਾ ਟੌਰਚਰ ਕੀਤਾ ਪੁਲਿਸ ਨੇ, ਉਹਦੇ ਭੈਣ ਦੇ ਬੱਚੇ ਦਾ ਨਹੀਂ ਤੱਕ ਪ੍ਰੋਬਲਮ ਆ ਗਈ ਸੀਗੀ। ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਦੇਖੋ, ਇੱਕ ਪਾਸੇ ਤੁਸੀਂ ਵਿਸ਼ਵ ਦੇ ਵਿੱਚ ਆਪਣੇ ਦਰਸ਼ਕ ਵੀਰ ਵੇਖ ਰਹੇ ਆ ਭੈਣਾ, ਮੈਂ ਪੁੱਛਣਾ ਚਾਹੁੰਦਾ ਜੀ ਹੱਥ ਬੰਨ੍ਹ ਕੇ ਮੈਨੂੰ ਦੱਸੋ ਕਿ ਪੂਰੀ ਦੁਨੀਆ ਦੇ ਵਿੱਚ ਕੋਈ ਇੱਕ ਵੀ ਐਸੀ ਮਿਸਾਲ ਹੈ ਕਿ ਇੱਕ ਫਿਲਮ ਦੇ ਪੋਸਟਰਾਂ ਵਾਸਤੇ ਸਿਕਿਉਰਿਟੀ ਲਾਈ ਗਈ ਹੋਵੇ? ਉਹ ਪੰਜਾਬ ਦੇ ਵਿੱਚ ਲਾਈ ਗਈ ਸੌਦਾ ਸਾਧ ਦੇ ਮਤਲਬ ਫਿਲਮ ਦੇ ਪੋਸਟਰਾਂ ਲਈ। ਦੂਜੇ ਪਾਸੇ ਜਿਹੜੇ ਅਸੀਂ ਪ੍ਰਚਾਰ ਕਰਦੇ ਸੀ, ਸਾਨੂੰ ਧਮਕੀਆਂ, ਇਹਨਾਂ ਦਾ SHO ਇੱਕ ਮੈਨੂੰ ਧਮਕੀ ਦੇ ਕੇ ਗਿਆ 2015 ਚ, ਕਹਿੰਦਾ ਸਾਡੇ ਇਲਾਕੇ ਚ ਵੜ ਕੇ ਦਿਖਾਈ, ਉਹਦੀ ਵੀਡੀਓ ਪਈ ਹੈ YouTube ਦੇ ਉੱਤੇ, ਦੇਖ ਲਓ। ਔਰ ਫਿਰ ਜੇ ਅਸੀਂ ਗੁਰਬਾਣੀ ਦਾ ਪਾਠ ਉੱਤੇ ਵਿਆਖਿਆ ਕਰਦੇ ਹਾਂ ਨਾ ਜੀ, ਭਾਈ ਗੁਰਦਾਸ ਜੀ ਨੇ ਲਿਖਤਾ ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋ ਰਾਹ ਭੁਲਾਣੇ, ਕਿ ਰੱਬ ਦੇ ਨਾਂ ਤੇ ਸਾਨੂੰ ਝਗੜਨਾ ਨਹੀਂ ਚਾਹੀਦਾ। ਮੈਂ ਉਹ ਪੰਕਤੀਆਂ ਪੜ੍ਹਦਾ ਪੱਕੇ ਪਿੰਡ ਦੇ ਵਿੱਚ, ਫਰੀਦਕੋਟ ਜ਼ਿਲ੍ਹੇ ਦਾ ਪਿੰਡ ਪੱਕਾ ਹੈ। ਤਾਂ ਪੁਲਿਸ ਉੱਥੇ ਐਂਟਰੀ ਕਰਦੀ ਹੈ, ਚੱਲਦੇ ਦੀਵਾਨ ਨੂੰ ਰੋਕ ਦਿੰਦੇ ਆ, ਕਹਿੰਦੇ ਤੈਨੂੰ ਕਿਹਾ ਸੀ ਰਾਮ ਰਹੀਮ ਦਾ ਨਾਂ ਨਹੀਂ ਲੈਣਾ, ਕਿਉਂ ਲੈਤਾ ਤੂੰ? ਮੈਨੂੰ ਦੱਸੋ, ਭਾਈ ਗੁਰਦਾਸ ਜੀ ਵੱਲੋਂ ਲਿਖਿਆ ਹੋਇਆ ਜਿਹੜਾ ਰਾਮ ਰਹੀਮ ਹੈ, ਉਹ ਵੀ ਹੁਣ ਅਸੀਂ ਪ੍ਰਸ਼ਾਸਨ ਨੂੰ ਪੁੱਛ ਕੇ ਪੜ੍ਹਿਆ ਕਰੀਏ ਜਾਂ ਡੇਰਾ ਪ੍ਰੇਮੀਆਂ ਨੂੰ ਪੁੱਛ ਕੇ ਪੜ੍ਹੀਏ ਜੀ? ਸੋ ਕੁੱਲ ਮਿਲਾ ਕੇ ਇਹ ਹੈ ਕਿ ਇਹਨਾਂ ਨੇ ਇੰਨੀ ਪੁਸਤ ਪਨਾਹੀ ਕੀਤੀ ਆ, ਸਾਡੇ ਉੱਥੇ ਪਾਣੀ ਪੜਦਿਆਂ ਤੇ ਡਾਂਗਾ ਮਾਰੀਆਂ, ਗੋਲੀਆਂ ਚਲਾ ਕੇ ਸਾਡੇ ਨੌਜਵਾਨ ਸ਼ਹੀਦ ਕੀਤੇ, ਔਰ ਇਹਦੇ ਨਾਲ ਇਰਾਦਾ ਕਤਲ ਦੇ ਪਰਚੇ ਵੀ ਸਾਡੇ ਤੇ ਪਾਏ। ਸੁਖਵੀਰ ਕਹਿੰਦੀ ਪੁਲਿਸ ਨੇ ਜੀ। ਇਹ ਬਿਲਕੁਲ ਗੱਲਾਂ ਜਿਹੜੀਆਂ ਆ ਇਹ ਸਪਸ਼ਟ ਆ ਕਿ ਜੋ ਉਦੋਂ ਬਾਦਲ ਸਰਕਾਰ ਨੇ ਕੀਤਾ ਤੇ ਲੋਕਾਂ ਨੇ ਉਸ ਦੀ ਸਜ਼ਾ ਵੀ ਦਿੱਤੀ ਆ। ਅੱਜ ਵਲਟੋਹਾ ਜਿਹੜੇ ਆਗੂ ਨੇ ਉਹਨਾਂ ਦੇ, ਉਹ ਸਾਰੇ ਚੈਨਲਾਂ ਦੇ ਉੱਤੇ ਬੈਠ ਕੇ ਗੱਲ ਕਹਿੰਦੇ ਆ ਕਿ ਅਸੀਂ ਗਲਤ ਸੀ, ਸਾਨੂੰ ਉਹਦੀ ਸਜ਼ਾ ਮਿਲੀ, ਅਸੀਂ ਹਾਰ ਗਏ। ਪਰ ਅੱਜ ਇਹ ਤੁਹਾਡੇ ਤੇ ਵੀ ਸਵਾਲ ਖੜਾ ਹੁੰਦਾ ਆ, ਜੋ ਮੈਂ ਇਹ ਗੱਲ ਕਹਿ ਰਿਹਾ ਕਿ ਜਿਹੜਾ ਬਾਦਲ ਦਲ ਆ ਉਹ ਇਹ ਸਵਾਲ ਖੜਾ ਕਰਦਾ ਕਿ ਚਾਹੇ ਸਰਸਾ ਸਾਧ ਨੂੰ ਬਚਾਉਣ ਦੀ ਗੱਲ ਹੋਵੇ, ਚਾਹੇ ਬੇਅਦਬੀਆਂ ਦਾ ਇਨਸਾਫ ਨਾ ਮਿਲਣ ਦੀ ਗੱਲ ਹੋਵੇ, ਜਿਹਦੇ ਲਈ ਬਾਦਲ ਦਲ ਦੋਸ਼ੀ ਆ ਜਾਂ ਕਟਹਿਰੇ 'ਚ ਖੜਾ ਆ, ਉਸੇ ਕਟਹਿਰੇ 'ਚ ਅੱਜ ਕਾਂਗਰਸ ਵੀ ਖੜੀ ਆ। ਕਿਉਂਕਿ ਕਾਂਗਰਸ ਸਰਕਾਰ ਜਿਹੜੀ ਆ ਇਹ ਵਾਅਦਾ ਕਰਕੇ ਆਈ ਸੀ ਕਿ ਅਸੀਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ, ਪਰ ਅੱਜ 5 ਸਾਲ ਲੰਘ ਚੱਲੇ ਆ, ਕਿਸੇ ਨੂੰ ਕੋਈ ਸਜ਼ਾ ਨਹੀਂ ਹੋਈ, ਦੋਸ਼ੀ ਨਹੀਂ ਫੜੇ ਗਏ। ਬਾਦਲ ਜਿਹੜਾ ਆ, ਬਾਦਲ ਦਲ ਆ, ਉਹ ਸਰਸੇ ਵਾਲੇ ਸਾਧ ਦੀਆਂ ਫਿਲਮਾਂ ਦੀ ਰਾਖੀ ਕਰਦਾ ਸੀ, ਪਰ ਅੱਜ ਜਦੋਂ ਹੁਣ ਉਹ ਸਾਧ ਜਿਹੜਾ ਆ ਉਹ ਬਲਾਤਕਾਰ ਦੇ ਸੰਗੀਨ ਦੋਸ਼ਾਂ 'ਚ ਜੇਲ੍ਹ 'ਚ ਵੀ ਆ, ਤਾਂ ਕੈਪਟਨ ਸਰਕਾਰ 5 ਸਾਲਾਂ 'ਚ ਇੱਕ ਵਾਰ ਵੀ ਉਸ ਬੰਦੇ ਤੋਂ ਪੁੱਛਗਿੱਛ ਨਹੀਂ ਕਰ ਸਕੀ। ਜਾਂ ਅਸੀਂ ਕਹਿ ਸਕਦੇ ਹਾਂ ਜੇ ਕਰਨੀ ਹੁੰਦੀ ਤਾਂ ਕਰ ਸਕਦੀ ਸੀ, ਪਰ ਨਹੀਂ ਕੀਤੀ ਗਈ। ਤਾਂ ਉਹਨਾਂ ਦਾ ਇਹ ਦੋਸ਼ ਆ ਕਿ ਤੁਸੀਂ ਸਿਰਫ ਤੇ ਸਿਰਫ ਬਾਦਲ ਦਲ ਨੂੰ ਦੋਸ਼ੀ ਬਣਾਉਂਦੇ ਹੋ, ਸਿਰਫ ਉਹਨਾਂ ਨੂੰ ਨਿਸ਼ਾਨੇ ਤੇ ਲੈਂਦੇ ਹੋ ਤੇ ਕਾਂਗਰਸ ਦੀ ਪੱਖ ਦੀ ਸਿਆਸਤ ਕਰ ਰਹੇ ਹੋ। ਇਹਦੇ ਤੇ ਤੁਹਾਡਾ ਕੀ ਕਹਿਣਾ ਹੈ? ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ। ਪਹਿਲੀ ਤਾਂ ਗੱਲ ਇਹ ਹੈ ਕਿ ਬਾਦਲਕਿਆਂ ਦਾ ਇਹ ਸੁਭਾਅ ਬਣਿਆ ਹੋਇਆ ਹੈ, ਕੋਈ ਵੀ ਬੰਦਾ ਪੰਥ ਦੀ ਗੱਲ ਕਰੇ ਇਹ ਕਾਂਗਰਸੀ ਉਹਨੂੰ ਕਹਿ ਦਿੰਦੇ ਆ। ਦੂਜੀ ਦੇਖੋ, ਕੌਮ ਦੇ ਅਨਮੋਲ ਹੀਰੇ ਮਹਾਨ ਸ਼ਹੀਦ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਦੀ ਚਰਨਾਂ ਦੀ ਧੂੜ ਦਾ ਆਪਾਂ ਇੱਕ ਕਿਣਕਾ ਵੀ ਹੈ ਨਹੀਂ, ਪਰ ਇਹ ਉਹਨਾਂ ਨੂੰ ਵੀ ਕਾਂਗਰਸ ਦਾ ਏਜੰਟ ਕਹਿੰਦੇ ਸੀ। ਮੈਂ ਤੁਹਾਨੂੰ ਉਦਾਹਰਨ ਦੇਣੀ ਚਾਹੁੰਦਾ ਵੀਰ ਜੀ, ਜਦੋਂ ਕਾਂਗਰਸ ਦੇ ਰਾਜ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਤੋਂ ਸਿਰਫ 13-14 ਕਿਲੋਮੀਟਰ ਦੀ ਦੂਰੀ ਤੇ ਪਿੰਡ ਕਲਿਆਣ ਹੈ, ਜਿੱਥੇ ਇਤਿਹਾਸਕ ਸਫਰੀ ਸਰੂਪ ਚੁੱਕਿਆ ਗਿਆ ਮਹਾਰਾਜ ਦਾ, ਤਾਂ ਸਭ ਤੋਂ ਪਹਿਲਾਂ ਸਾਡੇ ਵੀਰ ਨੇ ਹਰਜੀਤ ਸਿੰਘ ਢਪਾਲੀ, ਉਹਨਾਂ ਨੇ ਵੀਡੀਓ ਪਾਈ ਤੇ ਅਸੀਂ ਉੱਥੇ ਪਹੁੰਚੇ, ਸਾਰਾ ਮਸਲਾ ਚੱਕਿਆ ਤੇ ਲੋਕਾਂ ਨੂੰ ਦੱਸਿਆ ਵੀ ਇਹਦਾ ਇਨਸਾਫ ਕਿਵੇਂ ਮਿਲੂਗਾ। ਉਹ ਵੀ ਅਸੀਂ ਗੱਲ ਕੀਤੀ ਲਗਾਤਾਰ। ਮੈਂ ਤੁਹਾਡੇ ਬਾਤੇ ਬਣਾਈ ਅੱਜ ਕਹਿਣਾ, ਤੇ ਮੈਂ ਪਿਛਲੇ ਦਿਨੀ ਜਿਹੜਾ ਕੋਟਪੂਰੇ ਦੇ ਵਿੱਚ ਹਾਈ ਕੋਰਟ ਦੇ ਫੈਸਲੇ ਦੀਆਂ ਕਾਪੀਆਂ ਸਾੜੀਆਂ ਸੀ, ਉਸ ਦਿਨ ਵੀ ਇਹ ਗੱਲ ਕੀਤੀ ਸੀ
ਕਿ ਕੈਪਟਨ ਅਮਰਿੰਦਰ ਸਿੰਘ ਜੀ ਤੁਹਾਨੂੰ ਲੋਕ ਪਸੰਦ ਕਰਦੇ ਨੇ ਕਿਉਂਕਿ ਤੁਸੀਂ 1984 ਦੇ ਵਿੱਚ ਅਸਤੀਫਾ ਦਿੱਤਾ ਸੀ। ਜਦੋਂ ਬਲੈਕ ਥੰਡਰ ਹੋਇਆ 1986 ਚ ਅਸਤੀਫਾ ਦਿੱਤਾ। ਔਰ ਜੇ ਕੈਪਟਨ ਅਮਰਿੰਦਰ ਸਿੰਘ ਅੱਜ ਤੁਸੀਂ ਨਲਾਇਕੀ ਕਰੋਗੇ ਨਾ, ਮੈਂ ਇਹ ਵੀ ਯਾਦ ਕਰਵਾਇਆ ਸੀਗਾ, ਇਹ ਦੱਸ ਦੇਣ ਬਲਟੋਹਾ ਸਾਹਿਬ ਵਰਗੇ ਜਾਂ ਜਿੰਨੇ ਵੀ ਇਹਨਾਂ ਦੇ ਲੀਡਰ ਨੇ ਕਿ ਇਹਨਾਂ ਨੇ ਕਦੇ ਕੈਪਟਨ ਦੀ ਹਿਸਟਰੀ ਦੱਸੀ ਲੋਕਾਂ ਨੂੰ। ਇਹ ਉਹ ਪਰਿਵਾਰ ਹੈ ਕਿ ਕੈਪਟਨ ਕੇ ਘਰੇ ਤਾਂ ਕਦੇ ਰੋਟੀ ਨਹੀਂ ਸੀ ਪੱਕਦੀ। ਮੈਂ ਲਗਾਤਾਰ ਸਾਰੇ ਚੈਨਲਾਂ ਤੇ ਬੋਲਿਆ, ਕਦੇ ਇਹਨਾਂ ਦੇ ਘਰੇ ਰੋਟੀ ਨਹੀਂ ਸੀ ਪੱਕਦੀ। ਤਾਂ ਉਸ ਵਕਤ ਇਹਨਾਂ ਦੇ ਬਜ਼ੁਰਗ ਕਾਲਾ ਚੌਧਰੀ ਦੇ ਭਤੀਜੇ 7ਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਕੋਲ ਆਏ ਸੀ। ਉਹਨਾਂ ਨੇ ਆ ਕੇ ਆਪਣਾ ਢਿੱਡ ਖੜਕਾਇਆ ਕਿ ਅਸੀਂ ਤਾਂ ਭੁੱਖੇ ਮਰਦੇ ਆਂ, ਸਾਨੂੰ ਰੋਟੀ ਨਹੀਂ ਪੱਕਦੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਕਿ ਤੁਸੀਂ ਗੁਰੂ ਘਰ ਨੂੰ ਸਮਰਪਿਤ ਰਹੋ, ਤੁਹਾਡੇ ਕੋਈ ਤੋਟ ਨਹੀਂ ਆਉਣੀ, ਤੇ ਤੋਟ ਆਈ ਵੀ ਨਹੀਂ। ਦੇਖੋ ਜਿਹੜਾ ਕੈਪਟਨ ਕਦੇ ਬਾਦਲ ਕਹਿੰਦੀਆਂ ਅਕਾਲੀਆਂ ਦੀਆਂ ਲੇਲਣੀਆਂ ਕੱਢਦਾ ਸੀ, ਮੈਨੂੰ ਐਮਐਲਏ ਦੀ ਟਿਕਟ ਦੇ ਦਿਓ, ਉਹ 2 ਵਾਰੀ ਮੁੱਖ ਮੰਤਰੀ ਬਣ ਗਿਆ। ਪਰ ਜੇ ਅੱਜ ਉਹ ਨਲਾਇਕੀ ਕਰੂਗਾ, ਅੱਜ ਜਿਵੇਂ ਚੱਲ ਰਿਹਾ ਹੁਣ ਤੱਕ ਇਨਸਾਫ ਦੀ ਥਾਂ ਤੇ ਸਾਨੂੰ ਇਨਸਾਫ ਟੀਮਾਂ, ਜਿਵੇਂ 1984 ਦੇ ਮਸਲੇ ਤੇ ਇਨਸਾਫ ਦੀ ਥਾਂ ਤੇ ਜਾਂਚ ਕਮਿਸ਼ਨ ਤੇ ਟੀਮਾਂ ਮਿਲੀਆਂ, ਇਸੇ ਤਰ੍ਹਾਂ ਬੇਅਦਬੀ ਦੇ ਮਸਲੇ ਤੇ ਇਨਸਾਫ ਟੀਮਾਂ ਤੇ ਜਾਂਚ ਟੀਮਾਂ ਸਾਨੂੰ ਮਿਲ ਰਹੀਆਂ। ਜੇ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਉਹ ਯਤਨ ਕਰ ਰਹੇ ਨੇ, ਮੈਂ ਸਪਸ਼ਟ ਕਹਿਣਾ ਕਿ ਕੈਪਟਨ ਦਾ ਅਸਰ ਵੀ ਬਾਦਲਾਂ ਤੋਂ ਵੀ ਭੈੜਾ ਹੋਊਗਾ। ਕਿਉਂਕਿ ਵੇਖੋ ਵੀਰ ਜੀ, ਇੱਥੇ ਅਕਾਲੀ ਕਾਂਗਰਸੀ ਮਸਲਾ ਨਹੀਂ, ਇਹ ਰੱਬ ਦਾ ਮਸਲਾ ਹੈ, ਗੁਰਬਾਣੀ ਦਾ ਫੈਸਲਾ ਹੈ। ਕੂੜ ਨਿਕੁੱਟੇ ਨਾਨਕਾ ਓੜਕ ਸੱਚ ਰਹੀ, ਰਹਿਣਾ ਸੱਚ ਨੇ ਹੈ। ਤੇ ਸਪਸ਼ਟ ਹੈ ਜੇ ਕੈਪਟਨ ਅਮਰਿੰਦਰ ਸਿੰਘ ਦੀ ਵਾਈਫ ਮਹਾਰਾਣੀ ਪ੍ਰਨੀਤ ਕੌਰ ਦਾ 23 ਲੱਖ ਰੁਪਇਆ ਉਹਦੇ ਅਕਾਊਂਟ ਵਿੱਚੋਂ ਕੋਈ ਟ੍ਰਾਂਸਫਰ ਕਰਾ ਲੈਂਦਾ ਤਾਂ ਦੂਜੇ ਤੀਜੇ ਸੂਬੇ ਵਿੱਚੋਂ ਜਾ ਕੇ ਚੰਦ ਦਿਨਾਂ ਵਿੱਚ ਬੰਦੇ ਜਿਹੜੇ ਨੇ ਉਹ ਫੜੇ ਜਾਂਦੇ ਆ। ਤਾਂ ਫਿਰ ਇਸ ਬੇਅਦਬੀ ਦੇ ਮਸਲੇ ਉੱਤੇ ਬੰਦੇ ਅਜੇ ਤੱਕ ਕਿਉਂ ਨਹੀਂ ਫੜੇ ਜਾ ਰਹੇ? ਉਹਨਾਂ ਦੀ ਪੁਸਤ ਪਨਾਹੀ ਕਿਉਂ ਕੀਤੀ ਜਾ ਰਹੀ ਹੈ? ਗੁਰਮੀਤ ਰਾਮ ਰਹੀਮ ਦੇ ਨਾਲ ਇਹਨਾਂ ਦੀ ਕਿਹੜੀ ਸਾਂਝ ਹੈ ਜਿਹੜਾ ਉਹਨੂੰ ਅਜੇ ਤੱਕ ਵੀ ਪ੍ਰੋਟੈਕਸ਼ਨ ਵਾਰੰਟ ਦੇ ਉੱਤੇ ਲਿਆ ਕੇ ਉਹਨੂੰ ਪੁੱਛਿਆ ਨਹੀਂ ਗਿਆ ਚੱਜ ਨਾਲ। ਸੋ ਇਹ ਅਸੀਂ ਕੈਪਟਨ ਤੇ ਵੀ ਕਰਦੇ ਹਾਂ। ਮੈਂ ਹੋਰ ਤੁਹਾਡੇ ਧਿਆਨ ਚ ਲਿਆਉਣਾ, ਜੌਲੀਆਂ ਪਿੰਡ ਚ ਬੇਅਦਬੀ ਹੋਈ ਆ ਪਿਛਲੇ ਦਿਨੀ ਹੋਈ ਆ 25 ਜੂਨ ਨੂੰ, ਤਾਂ ਅਸੀਂ ਉੱਥੇ ਟਾਰਗੇਟ ਤਾਂ ਕੈਪਟਨ ਸਰਕਾਰ ਨੂੰ ਕਰਨਾ ਸੀ, ਟਾਰਗੇਟ ਤਾਂ ਅਸੀਂ ਪ੍ਰਸ਼ਾਸਨ ਨੂੰ ਕਰ ਰਹੇ ਸੀ ਕਿ ਇਹ ਬੀਬੀ ਤਾਂ ਫੜ ਲਈ ਜੌਲੀਆਂ ਦੀ, ਉਹ ਸੀਸੀਟੀਵੀ ਕੈਮਰੇ ਚ ਆ ਗਈ, ਇਹਦੇ ਪਿੱਛੇ ਮਾਸਟਰਮਾਈਂਡ ਕੌਣ ਹੈ ਲੱਭੋ। ਪਰ ਇਹ ਬਾਦਲ ਕੇ ਏਡੇ ਢੀਠ ਏਡੇ ਨਲਾਇਕ ਨੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹ ਸਾਨੂੰ ਉਹਨਾਂ ਨਾਲ ਲੜਨ ਨਹੀਂ ਦਿੰਦੇ, ਵਿੱਚ ਆ ਕੇ ਫਸ ਜਾਂਦੇ ਆ। ਵੀਰ ਜੀ ਗੱਲ ਇਹ ਹੋਈ, ਮੈਂ 1 ਮਿੰਟ ਤੁਹਾਡਾ ਲਊਂਗਾ, ਬਹੁਤ ਇੰਪੋਰਟੈਂਟ ਗੱਲ ਹੈ ਕਿ 25 ਜੂਨ ਨੂੰ ਜਦੋਂ ਮਹਾਰਾਜ ਦੀ ਬੇਅਦਬੀ ਹੋਈ, ਯਕਦਮ ਇਹ ਸ਼੍ਰੋਮਣੀ ਕਮੇਟੀ ਦੇ ਬੰਦੇ ਮੈਂਬਰ ਉਹ ਸਾਰਾ ਮਹਾਰਾਜ ਦਾ ਸਰੂਪ ਫਟਾਫਟ ਚੁੱਕ ਕੇ ਗੋਇੰਦਵਾਲ ਸਾਹਿਬ ਨੂੰ ਤੁਰ ਪਏ। ਤੇ ਜਦੋਂ ਮੈਂ ਉੱਥੇ ਬਹੁਤ ਲੇਟ ਸ਼ਾਮ ਨੂੰ ਪਹੁੰਚਿਆ, ਮੇਰਾ ਦਿਨੇ ਇੱਧਰ ਦੀਵਾਨ ਸੀ ਮਾਨਸਾ ਸਾਈਡ, ਸ਼ਾਮ ਨੂੰ ਸੰਗਤ ਉੱਥੇ ਸਾਰੇ ਨੌਜਵਾਨ ਕਹਿੰਦੇ ਵੀ ਇਹ ਤਾਂ ਕੀ ਕਰ ਰਹੇ ਨੇ, ਰਫਾ ਦਫਾ ਕਰ ਰਹੇ ਮਸਲੇ ਨੂੰ। ਫਿਰ ਅਸੀਂ ਉੱਥੇ ਧਰਨਾ ਦਿੱਤਾ ਹਾਈਵੇ ਤੇ ਭਾਨੀਗੜ੍ਹ ਕਿ ਵਾਪਸ ਸੱਦੋ ਸਰੂਪ ਮਹਾਰਾਜ ਦਾ ਵਾਪਸ ਆਇਆ। ਰਾਤ ਨੂੰ 11:30 ਵਜੇ ਵੀਰ ਜੀ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਸਰੂਪ ਦੇ ਦਰਸ਼ਨ ਕੀਤੇ, ਉਹਨਾਂ ਚੋਂ ਇੱਕ ਵੀ ਬੰਦਾ ਨਹੀਂ ਸੀ ਜਿਹੜਾ ਉੱਥੇ ਭੁੱਬਾ ਮਾਰ ਕੇ ਰੋਇਆ ਨਾ ਹੋਵੇ। ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ, 25 ਨੂੰ ਇਹ ਸਰੂਪ ਵਾਪਸ ਆਇਆ, 29 ਨੂੰ ਬੀਬੀ ਜੰਗੀਰ ਕੌਰ ਆਏ, ਉਹਨਾਂ ਨੂੰ ਮੈਂ ਸਵਾਲ ਪੁੱਛੇ। 4 ਜੁਲਾਈ ਨੂੰ ਜਿਹੜਾ ਸੀਗਾ ਪਛਤਾਪ ਸਮਾਗਮ ਰੱਖਿਆ ਸੀ ਪਿੰਡ ਨੇ। ਪੰਥ ਦੀ ਰਵਾਇਤ ਹੈ ਕਿ ਗੁਰਬਾਣੀ ਦਾ ਕੀਰਤਨ ਹੁੰਦਾ, ਕਥਾ ਹੁੰਦੀ ਹੈ ਤੇ ਪੰਥਕ ਇਸ਼ੂ ਦੇ ਉੱਤੇ ਵਿਚਾਰਾਂ ਹੁੰਦੀਆਂ ਨੇ। ਪਰ ਉੱਥੇ ਸਿੱਖ ਸੰਗਤਾਂ ਨੂੰ ਇਹਨਾਂ ਨੇ, ਸ਼੍ਰੋਮਣੀ ਕਮੇਟੀ ਨੇ, ਮੈਨੂੰ ਸਮਝਾਓ, ਧੱਕੇ ਮਾਰ ਕੇ ਬਾਹਰ ਕੱਢਤਾ, ਕਿਸੇ ਨੂੰ ਕੋਈ ਵਿਚਾਰ ਨਹੀਂ ਕਰਨ ਦਿੱਤੀ। ਜੇ ਤਾਂ ਬਾਦਲਾਂ ਦੀਆਂ ਜਿਹੜੀਆਂ ਸਿਆਸੀ ਮੀਟਿੰਗਾਂ ਉਹ ਤਾਂ ਗੁਰਦੁਆਰਿਆਂ ਦੀਆਂ ਬਾਉਂਡਰੀਆਂ 'ਚ ਹੋ ਸਕਦੀਆਂ, ਤੇ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ ਸਿੱਖ ਉੱਥੇ ਬੈਠ ਕੇ ਵਿਚਾਰ ਵੀ ਨਹੀਂ ਕਰ ਸਕਦੇ। ਇਹਨਾਂ ਦੀਆਂ ਰੈਲੀਆਂ ਵਿੱਚ ਗੁਰੂ ਕੇ ਲੰਗਰਾਂ 'ਚੋਂ ਜਾਣ, ਪ੍ਰਸ਼ਾਦਾ ਪਾਣੀ ਜਾਵੇ, ਕੋਈ ਇਤਰਾਜ਼ ਨਹੀਂ, ਤੇ ਫਿਰ ਉੱਥੇ ਗੱਲ ਵੀ ਨਹੀਂ ਕਰ ਸਕਦੇ ਜੀ। ਇਹ ਕੁੱਲ ਮਿਲਾ ਕੇ ਇਹੀ ਕਰ ਰਹੇ ਨੇ ਕਿ ਇਹ ਸਾਨੂੰ ਉਧਰ ਫੋਕਸ ਨਹੀਂ ਕਰਨ ਦਿੰਦੇ। ਹੁਣ ਅਸੀਂ ਕੋਸ਼ਿਸ਼ ਕਰ ਰਹੇ ਸੀਗੇ, ਹੁਣ ਵੀ ਕਾਨੂੰਨ ਦੇ ਮਾਹਰਾਂ ਨਾਲ ਗੱਲ ਚੱਲਦੀ ਹੈ, 295 ਇਹ ਜਿਹੜੀ ਧਾਰਾ ਬਣੀ ਹੈ ਬੇਅਦਬੀ ਦੇ ਮਸਲੇ ਤੇ, ਇੱਕ ਤਾਂ ਸਾਨੂੰ ਇਨਸਾਫ ਦੇ ਨਹੀਂ ਰਹੇ, ਪਰ ਜੇ ਮੈਂ ਕਹਿੰਦਾ ਵੀ ਕਾਰਵਾਈ ਬਣੇ ਤਾਂ ਉਹ ਕਾਨੂੰਨੀ ਮਾਹਰੇ ਦੱਸਦੇ ਆ ਕਿ 295 ਇਹ 'ਚ ਤਾਂ ਕੁਝ ਨਹੀਂ ਹੁੰਦਾ। ਉਹ ਤਾਂ ਭਾਵੇਂ ਕਿਸੇ ਦੇ ਕੇਸ ਪੱਟਤੇ, ਭਾਵੇਂ ਕਿਸੇ ਦਾ ਗਾਤਰਾ, ਭਾਵੇਂ ਕਿਸੇ ਨੂੰ ਅਪਮਾਨਜਨਕ ਸ਼ਬਦ ਬੋਲਤਾ, ਜਾਂ ਕਿਸੇ ਨੂੰ ਕਿਸੇ ਨੂੰ ਵੀ ਮਾੜਾ ਜਿਹਾ ਕਹਿਤਾ, 295 ਇਹ ਲੱਗ ਜਾਂਦੀ ਆ। ਤਾਂ ਉਹਦੇ 'ਚ ਕੀ ਹੁੰਦਾ ਕਿ ਵੱਧ ਤੋਂ ਵੱਧ ਸਿਰਫ 3 ਸਾਲ ਦੀ ਸਜ਼ਾ ਹੁੰਦੀ ਆ, ਔਰ ਮੈਜਿਸਟ੍ਰੇਟ ਦੇ ਵਿੱਚ ਕੇਸ ਚੱਲਦਾ ਹੈ। ਉਹ ਵੀ ਜੇ ਕੇਸ ਲੰਮਾ ਚੱਲੇ ਉਹਦਾ ਫਾਇਦਾ ਵੀ ਦੋਸ਼ੀ ਨੂੰ ਹੋ ਜਾਂਦਾ। ਤਾਂ ਅਸੀਂ ਕਿਹਾ ਵੀ ਕਿਉਂ ਨਾ ਆਪਾਂ ਇਹ ਮੁੱਖ ਮੰਤਰੀ ਪੰਜਾਬ ਤੇ ਵਿਰੋਧੀ ਧਿਰ ਦੇ ਨੇਤਾ ਨੂੰ ਲੈਟਰ ਭੇਜੀਏ, ਉਹ ਤੇ ਅਸੀਂ ਕੰਮ ਕਰ ਰਹੇ ਹਾਂ ਵੀ ਤੁਸੀਂ ਇਹਦੇ ਵਿੱਚ ਸੋਧ ਕਰੋ, ਜਿਵੇਂ ਮਤਲਬ ਨਸ਼ਿਆਂ ਦੇ ਮਸਲੇ 'ਚ ਸੋਧ ਹੋਈ ਆ, ਜਿਵੇਂ 379 ਧਾਰਾ ਜਿਹੜੀ ਬਣੀ ਆ ਲੁੱਟਾਂ ਖੋਹਾਂ ਵਾਲੀ,
ਜੇ ਕਿਸੇ ਦੀ ਕੋਈ ਚੈਨੀ ਖੋ ਕੇ ਲੈ ਜਾਂਦਾ, ਮੋਬਾਈਲ ਖੋ ਕੇ ਲੈ ਜਾਂਦਾ, ਉਹਦੇ 'ਚ ਸੋਧ ਹੋਈ ਆ 379 A B ਬਣੀਆਂ ਨੇ। ਤਾਂ ਇਸੇ ਤਰ੍ਹਾਂ ਇਹਦੇ 'ਚ ਸੋਧ ਹੋਵੇ। ਮੈਂ ਕਹਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਜਾਂ ਗੁਰੂ ਗ੍ਰੰਥ ਸਾਹਿਬ ਤਾਂ ਚਲੋ ਵੱਡੀ ਗੱਲ ਹੈ, ਪੂਰੀ ਮਨੁੱਖਤਾ ਦੀ ਗੱਲ ਹੈ। ਤੇ ਕੋਈ ਵੀ ਧਰਮ ਗ੍ਰੰਥ ਹੈ, ਭਾਵੇਂ ਪਵਿੱਤਰ ਕੁਰਾਨ ਸ਼ਰੀਫ ਹੈ, ਗੀਤਾ ਹੈ, ਬਾਈਬਲ ਹੈ, ਜੋ ਵੀ ਹੈ, ਕੋਈ ਵੀ ਧਰਮ ਗ੍ਰੰਥ ਹੈ, ਉਹਦੀ ਕੋਈ ਬੇਅਦਬੀ ਕਰੇ, ਘੱਟੋ ਘੱਟ ਉਹਦਾ ਜਿਹੜਾ ਕੇਸ ਹੈ ਉਹ ਸੈਸ਼ਨ ਕੋਰਟ ਦੇ ਵਿੱਚ ਚੱਲੇ, ਔਰ ਜਿਹੜਾ ਹੈਗਾ 10 ਸਾਲ ਤੋਂ ਸ਼ੁਰੂ ਹੋਵੇ ਸਜ਼ਾ, ਘੱਟੋ ਘੱਟ 10 ਸਾਲ ਉਮਰ ਕੈਦ ਤੱਕ ਜਾਵੇ, ਫਾਹੇ ਟੰਗਣ ਤੱਕ ਜਾਵੇ, ਉਹਦੇ ਤੇ ਕਾਨੂੰਨੀ ਚਾਰਾਜੋਈ ਹੋਣੀ ਚਾਹੀਦੀ ਹੈ। ਪਰ ਇਹ ਬੰਦੇ, ਮੈਂ ਇਹ ਕਹਿਣਾ ਵੀ ਬਾਦਲ ਕੇ ਜਿਹੜੇ ਨੇ ਸਾਨੂੰ ਉਧਰ ਇਹ ਕੰਮ ਨਹੀਂ ਕਰਨ ਦਿੰਦੇ, ਜਾਣਬੁੱਝ ਕੇ ਡਿਸਟਰਬ ਕਰਦੇ ਆ। ਹੁਣ ਜਿਹੜੀ ਆ ਇਕੱਤਰਤਾ ਸੱਦੀ ਆ ਇਹਨਾਂ ਨੇ, ਯਾਨੀ ਹਰਪ੍ਰੀਤ ਸਿੰਘ ਜੀ ਨੇ, ਮੈਨੂੰ ਤੁਸੀਂ ਸਮਝਾ ਦਿਓ ਵੀਰ ਜੀ। ਦੇਖੋ, ਗੁਰਮਤ ਦਾ ਸਿਧਾਂਤ ਹੈ ਕਿ ਗੁਰਮੁਖ ਵੈਸੋ ਸਫਾ ਵਿਛਾਈ, ਸਾਡਾ ਪ੍ਰਾਤਨ ਸਿਸਟਮ ਵੀ ਰਿਹਾ, ਪੰਥ ਵਿੱਚ ਇਸ਼ੂ ਆ ਗਿਆ ਕੋਈ, ਕਾਮ ਪਰਥਤਾ ਜੋ ਕਿਛ ਕਬਹੀ ਕਰਤ ਗੁਰਮਤਾ ਮਿਲ ਕਰ ਸਭ ਹੀ। ਪਰ ਇਹ ਇਕੱਤਰਤਾ ਬੇਅਦਬੀ ਦੇ ਮਸਲੇ ਤੇ ਸੱਦ ਰਹੇ ਨੇ। ਕਿਸੇ ਇੱਕ ਵੀ ਬੰਦੇ ਨੂੰ ਜਿਹੜਾ ਬੇਅਦਬੀ ਦੇ ਮਸਲੇ ਤੇ ਜਿਹੜੇ ਲੜਾਈ ਲੜਨ ਵਾਲੇ ਨੇ, ਉਹਨਾਂ ਚੋਂ ਕਿਸੇ ਇੱਕ ਵੀ ਬੰਦੇ ਨੂੰ ਸੁਨੇਹਾ ਦਿੱਤਾ ਹੋਵੇ, ਇਹ ਜਵਾਬ ਦੇ ਦੇਣ। ਜਿਹੜੇ ਉਹ ਬੇਅਦਬੀ ਦੀ ਲੜਾਈ ਲੜਦੇ ਆ, ਸ਼ਾਂਤਮਈ ਜਿਹੜੇ ਪਰਿਵਾਰ, ਜਿਹੜੇ 2 ਸ਼ਹੀਦ ਹੋ ਗਏ, ਭਾਈ ਕ੍ਰਿਸ਼ਨ ਭਗਵਾਨ ਸਿੰਘ, ਭਾਈ ਗੁਰਜੀਤ ਸਿੰਘ ਸਰਾਵਾਂ, ਉਹਨਾਂ ਦੇ ਪਰਿਵਾਰਾਂ ਤੱਕ ਨੂੰ ਸੱਦਿਆ ਹੋਵੇ, ਇਹ ਜਵਾਬ ਦੇ ਦੇਣ। ਇਹ ਇੱਕ ਪਾਸੜ ਬੰਦੇ ਉੱਥੇ ਸੱਦ ਕੇ ਇਹੋ ਜਿਹੀਆਂ ਮਨਮਾਨੀਆਂ ਕਰਦੇ ਨੇ। ਹਾਲਾਂਕਿ ਉੱਥੇ ਖੱਟੜਾ ਸਾਹਿਬ ਨੇ ਇੱਕ ਗੱਲ ਕਹੀ ਆ ਬੀਬੀ ਜੰਗੀਰ ਕੌਰ ਦੇ ਬੋਲਣ ਤੋਂ ਪਹਿਲਾਂ, ਉਹ ਹਾਲਾਂਕਿ ਉਹਨਾਂ ਨੇ ਬੜੇ ਵਿਵਾਦਤ ਗੱਲਾਂ ਵੀ ਕੀਤੀਆਂ, ਪਰ ਜਦੋਂ ਉਹਨਾਂ ਨੇ ਇਹ ਕਿਹਾ ਵੀ ਉੱਥੇ ਇੱਕ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ, ਜਿਹੜਾ ਚੰਗਾ ਪ੍ਰਚਾਰਕ ਹੈ, ਉਹਨਾਂ ਦੀ ਵਰਡਿੰਗ ਹੈ ਕਿ ਉਹਨੇ ਦੀਵਾਨ ਤੋਂ ਇੰਨੇ ਪ੍ਰਭਾਵਿਤ ਹੋਏ ਲੋਕ ਲੋਕਟ ਤਾਰ ਕੇ ਸੁੱਟ ਗਏ। ਇਹਦੇ ਬਾਵਜੂਦ ਸ਼੍ਰੋਮਣੀ ਕਮੇਟੀ ਪ੍ਰਧਾਨ ਕਹਿ ਰਹੀ ਹੈ ਕਿ ਦੋਸ਼ੀ ਹੋਏ ਇਹ ਨੇ, ਬੇਅਦਬੀ ਜਿਹੜੇ ਉੱਥੇ ਧਰਨੇ ਲਾ ਰਹੇ ਨੇ। ਸੋ ਕੁੱਲ ਮਿਲਾ ਕੇ ਇਹ ਹੈ ਜੀ, ਇਹ ਜਿਹੜੀ ਇਕੱਤਰਤਾ ਹੋਈ ਹੈ, ਇਹਦੇ ਵਿੱਚ ਕੀ ਆ ਕਿ ਜਿਹੜੇ ਬਾਦਲ ਪੰਥਕ ਸਫਾਂ ਦੇ ਵਿੱਚ ਜ਼ੀਰੋ ਹੋ ਚੁੱਕੇ ਨੇ, ਜਿਨ੍ਹਾਂ ਦੀਆਂ ਗਦਾਰੀਆਂ ਜਗਜ਼ਾਰ ਹੋ ਚੁੱਕੀਆਂ ਨੇ, ਗਿਆਨੀ ਹਰਪ੍ਰੀਤ ਸਿੰਘ ਦੀ ਬੜੇ ਤਰੀਕੇ ਨਾਲ, ਬੜੀ ਪਲੈਨਿੰਗ ਦੇ ਨਾਲ ਉਹਨੂੰ ਦੁਬਾਰਾ ਫਿਰ ਤੋਂ ਪੰਥਕ ਸਭਾ 'ਚ ਖੜਾ ਕਰਨਾ ਚਾਹੁੰਦੇ ਹੈ। ਪਰ ਮੈਂ ਗੁਰੂ ਤੇ ਭਰੋਸਾ ਰੱਖ ਕੇ ਕਹਿਣਾ, ਗੁਰੂ ਸਮਰੱਥ ਹੈ, ਮੇਰੀ ਕੋਈ ਔਕਾਤ ਨਹੀਂ। ਗੁਰੂ ਬਖਸ਼ਿਸ਼ ਕਰੂਗਾ, ਸੰਗਤ ਦੇ ਵਿੱਚ ਗੁਰੂ ਵਸਦਾ। ਤੁਸੀਂ ਵੇਖਿਓ ਗਿਆਨੀ ਹਰਪ੍ਰੀਤ ਸਿੰਘ ਜੀ, ਤੁਸੀਂ ਬਾਦਲਾਂ ਨੂੰ ਖੜੇ ਕਰਦੇ ਕਰਦੇ ਖੁਦ ਡਿੱਗ ਪੈਣਾ। ਤੁਸੀਂ ਵੇਖਦੇ ਜਾਇਓ ਬਣਦਾ ਕੀ ਹੈ। ਆਖਰ ਰੱਬ ਹੈ, ਗੁਰੂ ਹੈ, ਗੁਰੂ ਸਮਰੱਥ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇ ਬੜਾ ਵਰਨਾ ਕੋਈ। ਮੈਂ ਕਹਿੰਦਾ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਉੱਤੇ, ਜਿਹੜਾ ਬੇਅਦਬੀ ਕਰਨ ਵਾਲਾ, ਕਰਾਉਣ ਵਾਲਾ, ਤੇ ਜਿਹੜਾ ਇਹਦੇ ਤੇ ਸਿਆਸਤ ਕਰੂਗਾ, ਔਰ ਨਾਲ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਤੇ ਗੋਲੀਆਂ ਜਿਨ੍ਹਾਂ ਨੇ ਚਲਵਾਈਆਂ, ਜਿਨ੍ਹਾਂ ਦੇ ਰਾਹ 'ਚ ਚੱਲੀਆਂ, ਉਹਨਾਂ ਦਾ ਕੱਖ ਨਹੀਂ ਰਹਿਣਾ। ਇਹ ਗੁਰੂ ਸਾਹਿਬ, ਦੇਖੋ ਗੁਰਬਾਣੀ ਦਾ ਫੈਸਲਾ ਸਭ ਤੋਂ ਉੱਪਰ ਹੈ। ਮਾਨਸਾ ਕਿਉਂ ਦੀਵਾਨੋਂ ਕੋਈ ਨਸ ਭੱਜ ਨਿਕਲਿਆ, ਹਰ ਦੀਵਾਨੋਂ ਕੋਈ ਕਿੱਥੇ ਜਾਇਆ। ਪ੍ਰਮਾਤਮਾ ਦੇ ਦਰਬਾਰ 'ਚੋਂ ਤਾਂ ਨਹੀਂ ਨਾ ਜੀ ਇਹ ਬਚ ਸਕਣਗੇ। ਜੀ ਵੀਰ ਜੀ। ਬਿਲਕੁਲ ਜੀ ਮਾਜੀ ਸਾਹਿਬ, ਜਿਹੜਾ ਆਖਰੀ ਸਵਾਲ ਆ ਮੈਂ ਤੁਹਾਡੇ ਤੋਂ ਲੈਣਾ ਚਾਹੁੰਦਾ ਕਿ ਤੁਸੀਂ ਆਪਣਾ ਸਟੈਂਡ ਸਪਸ਼ਟ ਕੀਤਾ ਆ, ਇਹ ਵੀ ਜਿਹੜਾ ਆ ਸੰਗਤ ਦੇ ਸਾਹਮਣੇ ਆ ਕਿ ਜਿਵੇਂ ਉਹ ਇਕੱਤਰਤਾ ਦੇ ਵਿੱਚ ਸਰਸਾ ਸਾਧ ਦੇ ਜਿਹੜੇ ਚੇਲੇ ਸੀ, ਜਿਨ੍ਹਾਂ ਦੇ ਉੱਤੇ ਕੇਸ ਵੀ ਚੱਲ ਰਹੇ ਨੇ, ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਬੰਦ ਕੀਤਾ ਗਿਆ, ਉਹਨਾਂ ਦੀ ਕੋਈ ਗੱਲ ਨਾ ਹੋ ਕੇ ਬਲਕਿ ਸਿੱਖਾਂ ਦੇ ਉੱਤੇ ਹੀ ਇਹ ਤੁਹਮਤ ਲਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ। ਸੰਗਤਾਂ 'ਚ ਇਸ ਗੱਲ ਦਾ ਰੋਸ ਵੀ ਆ। ਪਰ ਇੱਕ ਜਿਹੜਾ ਆਖਰੀ ਸਵਾਲ ਆ ਕਿ ਬਤੌਰ ਪ੍ਰਚਾਰਕ ਜਿਹੜਾ ਬੇਅਦਬੀਆਂ ਦਾ ਇਹ ਸਾਰਾ ਸਿਲਸਿਲਾ ਚੱਲ ਰਿਹਾ, ਇਹ ਲਗਾਤਾਰ ਵੱਧਦਾ ਹੀ ਜਾ ਰਿਹਾ। ਜਦੋਂ ਤੋਂ ਇਹ ਸ਼ੁਰੂ ਹੋਇਆ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਨੇ, ਪੰਥ ਭੱਜਿਆ ਫਿਰ ਰਿਹਾ, ਕਦੇ ਇੱਧਰ ਇਨਸਾਫ ਲੈਣ ਲਈ, ਕਦੇ ਉੱਧਰ ਇਨਸਾਫ ਲੈਣ ਲਈ। ਪਰ ਪੰਥ ਦਾ ਕੋਈ ਅਜਿਹਾ ਮੰਚ ਨਜ਼ਰ ਨਹੀਂ ਆ ਰਿਹਾ ਜਿਸ ਮੰਚ ਦੇ ਉੱਤੇ ਇਹ ਦੀਰਘ ਵਿਚਾਰ ਹੋਵੇ ਕਿ ਆਖਰ ਇਨਸਾਫ ਹੈ ਕੀ। ਇਹ ਬੇਅਦਬੀਆਂ ਦਾ ਜਦੋਂ ਇਹ ਸਾਜ਼ਿਸ਼ੀ ਤੌਰ ਤੇ ਹੋ ਰਹੀਆਂ ਨੇ, ਇਹਨਾਂ ਦਾ ਇਨਸਾਫ ਕੀ, ਕਿਸੇ ਬੰਦੇ ਨੂੰ ਇੱਕ ਨੂੰ ਫਾਹੇ ਟੰਗਣਾ ਆ ਜਾਂ ਕਿਸੇ ਨੂੰ 10 ਸਾਲ ਦੀ ਸਜ਼ਾ ਦਵਾ ਦੇਣੀ ਆ, ਇਹਦਾ ਇਨਸਾਫ ਕੀ ਹੋਵੇ ਤੇ ਉਹ ਇਨਸਾਫ ਕਿਵੇਂ ਲਿਆ ਜਾਵੇ। ਇਹਦੇ ਤੇ ਤੁਸੀਂ ਉਹ ਹੋਰ ਪ੍ਰਚਾਰਕ ਨੇ ਜਿਹੜੇ ਲਗਾਤਾਰ ਕੰਮ ਕਰ ਰਹੇ ਨੇ, ਜਿਨ੍ਹਾਂ ਤੇ ਬਾਦਲ ਦਲ ਕਹਿ ਰਿਹਾ ਕਿ ਇਹ ਤਾਂ ਸਿਆਸਤ ਕਰ ਰਹੇ ਨੇ, ਤਾਂ ਤੁਸੀਂ ਕੋਈ ਇਹੋ ਜਿਹਾ ਮੰਚ ਉਸਾਰ ਰਹੇ ਹੋ ਜਾਂ ਤੁਸੀਂ ਉਸਾਰਿਆ ਆ ਜਿਹਦੇ ਤੇ ਇਹ ਦੀਰਘ ਵਿਚਾਰ ਹੋ ਰਹੀ ਹੋਵੇ। ਬਿਲਕੁਲ ਵੀਰ ਜੀ, ਬੜਾ ਇਹ ਤੁਹਾਡਾ ਮਹੱਤਵਪੂਰਨ ਸਵਾਲ ਹੈ। ਪਰ ਮੈਂ ਇਹ ਕਹਿਣਾ ਚਾਹੁੰਦਾ, ਦੇਖੋ ਵੀਰ ਜੀ, ਮੈਂ ਕੀ ਹਾਂ ਆਪਣੇ ਆਪ ਦੇ ਵਿੱਚ, ਮੈਂ ਇੱਕ ਸਿੱਖ ਪ੍ਰਚਾਰਕ ਹਾਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਮੇਰੇ ਤੇ ਤਰਸ ਕੀਤਾ, ਮੇਰੀ ਕੋਈ ਔਕਾਤ ਨਹੀਂ ਹੈ। ਗੁਰੂ ਸਾਹਿਬ ਨੇ ਬਖਸ਼ਿਸ਼ ਇਹ ਕੀਤੀ ਕਿ ਮੈਂ ਗੁਰਬਾਣੀ, ਇਤਿਹਾਸ ਤੇ ਵਿਰਸੇ ਦੀ ਗੱਲ, ਮਰਿਆਦਾ ਦੀ ਗੱਲ ਜਦੋਂ ਸੰਗਤਾਂ ਵਿੱਚ ਜਾ ਕੇ ਕਰਦਾ ਤਾਂ ਬਹੁਤ ਵੱਡੇ ਪੱਧਰ ਤੇ ਸੌਦਾ ਸਾਧ ਦੇ ਚੇਲੇ ਹੋਣ ਜਾਂ ਹੋਰ ਇੱਥੇ ਡੇਰਾਬਾਦ ਦੇ ਜਿਹੜੇ ਵੱਖਰੇ ਵੱਖਰੇ ਡੇਰੇ, ਉਹਨਾਂ ਦੇ ਚੇਲੇ ਗੁਰਬਾਣੀ ਨਾਲ ਜੁੜ ਰਹੇ ਆ, ਲਗਾਤਾਰ ਜੁੜ ਰਹੇ ਆ। ਅਸੀਂ ਕੋਸ਼ਿਸ਼ ਕਰ ਰਹੇ ਹਾਂ। ਮੈਂ ਤੁਹਾਨੂੰ ਉਹਨਾਂ ਪਿੰਡਾਂ ਦੇ ਨਾਂ ਗਿਣਾ ਸਕਦਾ ਜਿਹੜੇ ਮਤਲਬ ਨੌਜਵਾਨ ਕਦੇ ਲੱਚਰ ਪ੍ਰੋਗਰਾਮ ਕਰਾਉਂਦੇ ਹੁੰਦੇ ਸੀ, ਉਹ ਗੁਰਮਤਿ ਸਮਾਗਮ ਕਰਾਉਂਦੇ ਨੇ ਤੇ ਸੰਥਿਆ ਕਰ ਰਹੇ ਆ।
ਖੈਰ ਇਹ ਵੱਖਰੀ ਗੱਲ ਹੋ ਗਈ। ਇਹ ਤੋਂ ਇਲਾਵਾ ਮੈਂ ਜਿਹੜਾ ਇਹ ਗਦਾਰੀਆਂ ਕਰ ਰਹੇ ਨੇ ਉਹ ਅਸੀਂ ਓਪਨਲੀ ਲੋਕਾਂ ਦੀ ਕਚਹਿਰੀ ਦੇ ਵਿੱਚ ਦੱਸ ਰਹੇ ਹਾਂ। ਦੂਜਾ ਜਿਹੜੇ ਸਾਡੀ ਹੈਗੇ ਆ ਵੀ ਇਨਸਾਫ, ਕੰਪਲੀਟ ਇਨਸਾਫ ਕੀ ਹੋਣਾ ਚਾਹੀਦਾ, ਉਹ ਸਾਡੀਆਂ ਜਿਹੜੀਆਂ ਪੰਥਕ ਰਵਾਇਤਾਂ ਨੇ ਉਹਦੇ ਮੁਤਾਬਕ ਦੇਖੋ ਵੱਖਰੇ, ਇਹ ਪੂਰੀ ਟੀਮ ਹੈ, ਇਹਦੇ ਵਿੱਚ ਕੋਈ ਇੱਕ ਬੰਦਾ ਤਾਂ ਕੋਈ ਕੁਝ ਨਹੀਂ ਨਾ ਜੀ ਕਰ ਸਕਦਾ। ਇਹਦੇ ਲਈ ਸਭ ਤੋਂ ਪਹਿਲੀ ਗੱਲ ਤਾਂ ਸਾਡੀ ਸ਼ਹੀਦਾਂ ਨੇ ਆਪਣਾ ਖੂਨ ਡੋਲ ਕੇ ਹੋਂਦ ਚ ਲਿਆਂਦੀ ਸ਼੍ਰੋਮਣੀ ਕਮੇਟੀ। ਉਹਨਾਂ ਕੋਲੇ ਸਾਰਾ ਬਜਟ ਵੀ ਆ, ਸਾਰਾ ਪ੍ਰਬੰਧ ਵੀ ਹੈ, ਨਾ ਉਹਨਾਂ ਕੋਈ ਕਾਨੂੰਨੀ ਚਾਰਾਜੋਈ ਕੀਤੀ ਆ, ਕੁਝ ਨਹੀਂ ਕੀਤਾ। ਬਲਕਿ ਉਹ ਵੀਰ ਜੀ ਮੈਨੂੰ ਤੁਸੀਂ ਸਮਝਾ ਦਿਓ ਵੀ ਉੱਥੇ ਹੁਣ ਬੰਦਾ ਕਰੇ ਕਿ ਉਹ ਤਾਂ ਸੌਦਾ ਸਾਧ ਦੇ ਪੁਸਤ ਪਨਾਹੀ ਕਰ ਰਹੇ ਹੈ ਜੀ, ਜਿਨ੍ਹਾਂ ਨੇ ਬੇਅਦਬੀ ਕੀਤੀ ਹੈ। ਮੈਂ ਫਿਰ ਤੁਹਾਡਾ 1 ਮਿੰਟ ਲੈਣਾ। ਗੁਰੂ ਸਰ ਦੇ ਵਿੱਚ ਜਿਨ੍ਹਾਂ ਨੇ ਬੇਅਦਬੀ ਕੀਤੀ ਡੇਰਾ ਪ੍ਰੇਮੀਆਂ ਨੇ, ਜਤਿੰਦਰ ਵੀਰ ਜਿੰਮੀ ਤੇ ਕੁਲਦੀਪ ਪ੍ਰੇਮੀ ਨੇ, ਉਹਨਾਂ ਨੂੰ ਭਗਤਾ ਭਾਈਕਾ ਦੇ ਵਿੱਚ ਵੀਰੇ ਦੁਕਾਨ ਨੰਬਰ 61 ਤੇ ਦੁਕਾਨ ਨੰਬਰ 80 ਜਤਿੰਦਰਾ ਟੈਲੀਕਾਮ ਤੇ ਦੀਪ ਗਾਰਮੈਂਟਸ ਦੇ ਨਾਂ ਤੇ ਦੁਕਾਨਾਂ ਚੱਲਦੀਆਂ, ਉਹਨਾਂ ਨੂੰ ਸਮਾਈਆਂ ਹੋਈਆਂ ਸੀ। ਜੇ ਅਸੀਂ ਉਹ ਰੌਲਾ ਨਾ ਪਾਉਂਦੇ ਤੇ ਉਹ ਵੀ ਨਹੀਂ ਸੀ ਇਹ ਖਾਲੀ ਕਰਾਉਂਦੇ। ਹੁਣ ਅਸੀਂ ਜਿੰਨੀ ਕਿ ਸਾਨੂੰ ਗੁਰੂ ਨੇ ਸਮਰੱਥਾ ਦਿੱਤੀ ਹੈ, ਅਸੀਂ ਹਰ ਗੱਲ ਦੇ ਉੱਤੇ ਕੋਸ਼ਿਸ਼ ਕਰਦੇ ਹਾਂ, ਲੋਕਾਂ ਨੂੰ ਦੱਸਦੇ ਹਾਂ। ਸਾਡੇ ਕੁਝ ਪੰਥਕ ਵਕੀਲ ਸਾਹਿਬਾਨ ਨੇ, ਉਹ ਆਪਣੇ ਫਰੰਟ ਤੇ ਲੜਾਈ ਲੜਦੇ ਨੇ। ਸਾਡੇ ਕੁਝ ਜੁਝਾਰੂ ਯੋਧੇ ਨੇ, ਉਹਨਾਂ ਨੂੰ ਆਪਣੇ ਤੌਰ ਤੇ ਲੜਨਾ ਚਾਹੀਦਾ। ਦੇਖੋ ਇਹ ਟੀਮ ਵਰਕ ਹੁੰਦਾ। ਹੁਣ ਮੰਨ ਲਓ ਤੁਸੀਂ ਸੇਵਾ ਕਰ ਰਹੇ ਹੋ, ਤੁਸੀਂ ਮੀਡੀਆ ਰਾਹੀਂ ਤੁਹਾਡਾ ਇਹ ਚੈਨਲ ਨਿਰਪੱਖਤਾ ਦੇ ਨਾਲ, ਆਜ਼ਾਦੀ ਨਾਲ ਗੱਲ ਕਰ ਰਿਹਾ। ਜੇ ਵੀਰ ਜੀ ਮੈਂ ਸਰਦਾਰ ਸੁਖਵਿੰਦਰ ਸਿੰਘ ਜੀ ਤੁਹਾਨੂੰ ਕਹਾਂ ਕਿ ਭਾਈ ਸਾਹਿਬ ਤੁਸੀਂ ਤਾਂ ਇਸ ਟੀਵੀ ਤੇ ਬੈਠੇ ਹੋ ਜੀ, ਤੁਸੀਂ ਕਥਾ ਕਰੋ, ਨਹੀਂ, ਤੁਹਾਡੀ ਆਪਣੀ ਡਿਊਟੀ ਹੈ, ਇਹ ਵੀ ਸੇਵਾ ਵੱਡੀ ਜੇ ਤੁਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ। ਮੇਰੀ ਆਪਣੀ ਡਿਊਟੀ ਹੈ ਪ੍ਰਚਾਰ ਦੀ, ਪ੍ਰਚਾਰ ਦੇ ਨਾਲ ਨਾਲ ਸੱਚ ਸੁਣਾਈ ਸੀ, ਸੱਚ ਕੀ ਵੇਲਾ, ਇਹਦੇ ਉੱਤੇ ਅਸੀਂ ਡਟ ਕੇ ਪਹਿਰਾ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤੇ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਕਿਰਪਾ ਕਰੇ ਕਿ ਸਾਡੀ ਜਿਹੜੀ ਇਹ ਭਾਵਨਾ ਬਣੀ ਰਹੇ ਕਿ ਅਸੀਂ ਕਦੇ ਵੀ ਗੁਰੂ ਦਾ ਦਰ ਛੱਡ ਕੇ ਕਿਸੇ ਗੈਰ ਦੇ ਦਰਵਾਜ਼ੇ ਤੇ ਝੁਕੀਏ ਨਾ। ਫਰੀਦਾ ਵਾਰ ਪਰਾਇਆ ਵੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰੱਖ ਸੀ ਜਿਉ ਸਰੀਰੋਂ ਲੈ। ਮੈਂ ਇੱਕ ਉਦਾਹਰਨ ਇਹ ਦੇ ਦਿੰਦਾ ਕਿ ਜਦੋਂ ਅਸੀਂ ਉੱਥੇ ਸ਼ਾਂਤਮਈ ਬੈਠੇ, ਸਾਡੇ ਘਰਾਂ ਤੇ ਛਾਪੇ ਮਾਰ ਕੇ ਇਹਨਾਂ ਨੇ, ਫਿਰ ਇਹ ਕਹਿੰਦੇ ਬਾਦਲ ਕਿਆਂ ਨੂੰ ਤੁਸੀਂ ਵੱਧ ਕਿਉਂ ਕਹਿੰਦੇ ਹੋ, ਬਾਦਲ ਕੇ ਪੰਥ ਦੇ ਵੀ ਠੇਕੇਦਾਰ ਨੇ, ਇਸ ਲਈ ਉਹਨਾਂ ਨੂੰ ਡਬਲ ਕਹਿੰਦੇ ਆ ਦੂਜਿਆਂ ਨਾਲੋਂ। ਇਹਨਾਂ ਨੇ ਛਾਪੇ ਮਾਰੇ ਸਾਡੇ ਘਰਾਂ 'ਚ, ਤੁਸੀਂ ਆਪਾਂ ਸਾਰੇ ਪਰਿਵਾਰਾਂ ਵਾਲੇ ਆ। ਰਾਤ ਨੂੰ ਅੱਧੀ ਰਾਤ ਪੁਲਿਸ ਦਗੜ ਕਰਕੇ ਆਈ, ਕੰਧ ਟੱਪ ਕੇ ਘਰੇ ਵੜ ਗਏ। ਆਪਾਂ ਪਰਿਵਾਰ, ਬੱਚੇ ਵੀ ਪਏ ਹੁੰਦੇ ਆ ਜੀ ਘਰੇ। ਤੇ ਆਹ ਦੇਖ ਲਓ ਉੱਥੇ ਇਹਨਾਂ ਨੇ, ਮੈਂ ਘਰ ਨਹੀਂ ਸੀਗਾ, ਕਹਿੰਦੇ ਕਿੱਥੇ ਆ ਤੁਹਾਡਾ ਬੇਟਾ। ਮੇਰਾ ਗੁਨਾਹ ਕੀ ਹੈ ਕਿ ਮੈਂ ਬੇਅਦਬੀ ਦੇ ਮਸਲੇ ਤੇ ਗੱਲ ਕਰਦਾ। ਤਾਂ ਇਹਨਾਂ ਨੇ ਮੇਰੇ ਪਿਤਾ ਜੀ ਨੂੰ ਕਾਲੇ ਪੀਲੀਏ ਦੀ ਪ੍ਰੋਬਲਮ ਸੀ, ਆ ਉਸ ਵਕਤ ਦੀ ਨਿਊਜ਼ ਲੱਗੀ ਹੋਈ ਆ, ਚੱਕ ਕੇ ਜੇਲ੍ਹ 'ਚ ਸੁੱਟਤਾ। ਤੇ ਮੈਂ ਉਹਨਾਂ ਸਮਿਆਂ 'ਚ ਇੱਕ ਬਿਆਨ ਇਹ ਦਿੱਤਾ ਸੀ ਕਿ ਬਾਦਲ ਕੇ ਬੇਸ਼ੱਕ ਸਾਡੇ ਸਾਰੇ ਪਰਿਵਾਰ ਨੂੰ ਜਿਹੜਾ ਰੱਖਦੇ ਨੇ, ਮੈਂ ਸੱਚ ਬੋਲਣਾ ਨਹੀਂ ਛੱਡਾਂਗਾ। ਇਹਨਾਂ ਨੇ ਹਰ ਤਰ੍ਹਾਂ ਨਾਲ ਇਹ ਕਹਿੰਦੇ ਆ ਜਿੰਨਾ ਕੰਮ ਅਸੀਂ ਕਰ ਰਹੇ ਹਾਂ ਨਾ ਵੀਰ ਜੀ ਆਪਣੀ ਸਮਰੱਥਾ ਦੇ ਮੁਤਾਬਕ, ਇਹ ਤਾਂ ਕਹਿੰਦੇ ਆ ਵੀ ਉਹ ਵੀ ਬੰਦ ਕਰ ਦਿਓ। ਪਰ ਗੁਰੂ ਬਹੁਤ ਸਮਰੱਥ ਹੈ ਤੇ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸਾਰੀ ਕੌਮ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਦੇਖੋ ਫੋਰਨ ਦੇ ਵਿੱਚ ਵੀ, ਦੇਸ਼ ਵਿਦੇਸ਼ 'ਚ ਜਿੰਨੇ ਭੈਣ ਭਰਾ ਬੈਠੇ ਆ, ਇਹਦੇ ਤੇ ਕਿਸ ਤਰ੍ਹਾਂ ਦਾ ਮੰਚ ਬਣੇ, ਬੁੱਧੀਜੀਵੀ ਵਰਗ ਹੈ, ਸਾਰੇ ਆਪਾਂ ਰਲ ਮਿਲ ਕੇ ਹੰਭਰਾ ਮਾਰੀਏ। ਜਿੱਥੇ ਵੀ ਕੋਈ ਕਹੂਗਾ ਆਪਾਂ ਤਾਂ ਨੰਗੇ ਪੈਰੀ ਜਾਣ ਨੂੰ ਤਿਆਰ ਹਾਂ, ਪਰ ਮਸਲਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅਦਬ ਸਤਿਕਾਰ ਦਾ। ਸਾਡੇ ਜੀ ਬੱਚਿਆਂ ਦਾ ਬਹੁਤ ਨੁਕਸਾਨ ਹੋ ਰਿਹਾ। ਛੋਟੇ ਛੋਟੇ ਬੱਚੇ ਨੇ, ਜਦੋਂ ਉਹ ਖਬਰਾਂ ਬੇਅਦਬੀ ਦੀਆਂ ਸੁਣਦੇ ਵੱਡੇ ਹੋ ਰਹੇ ਹੈ, ਉਹ ਤਾਂ ਆਤਮਿਕ ਤੌਰ ਤੇ ਉਹਨਾਂ ਦਾ ਕਿੰਨਾ ਨੁਕਸਾਨ ਹੁੰਦਾ ਹੈ, ਰੂਹ ਦਾ ਕਤਲ ਹੁੰਦਾ ਹੈ, ਔਰ ਉਹਨਾਂ ਨੂੰ ਤਾਂ ਇਹ ਖਬਰ ਬਿਲਕੁਲ ਆਮ ਲੱਗਣ ਲੱਗ ਜੂਗੀ। ਇਹ ਵਾਪਰ ਰਿਹਾ। ਸੋ ਇਸ ਕਰਕੇ ਮੈਂ ਕਹਿਣਾ ਕਿ ਜਿੱਥੇ ਜਿੱਥੇ ਵੀ ਕੋਈ ਫਰੰਟ ਤੇ ਲੜਾਈ ਲੜ ਰਿਹਾ, ਅਜੇ ਅਸੀਂ ਕੋਈ ਪਾਵਰ ਦੇ ਵਿੱਚ ਨਹੀਂ, ਕੁਝ ਸਮਰੱਥਾ ਨਹੀਂ, ਬਸ ਗੁਰ ਮੇਰਾ ਸੰਗ ਸਦਾ ਹੈ ਨਾਲੇ। ਗੁਰੂ ਬਹੁਤ ਵੱਡੀ ਪਾਵਰ ਹੈ, ਬਸ ਉਸ ਪਾਵਰ ਦੇ ਸਹਾਰੇ ਜਿੰਨੇ ਜੋਗੇ ਹਾਜ਼ਰ ਆ। ਠੀਕ ਹੈ, ਕਿਤੇ ਕਮੀਆਂ ਰਹਿ ਸਕਦੀਆਂ ਨੇ, ਉਹ ਕੋਈ ਵੀ ਵੀਰ ਸੁਝਾਅ ਦੇਊਗਾ ਵੀ ਇਸ ਤਰੀਕੇ ਨਾਲ ਤੁਸੀਂ ਉਹਨੂੰ ਲੜਾਈ ਲੜਨੀ ਚਾਹੀਦੀ ਹੈ, ਅਸੀਂ ਕੋਸ਼ਿਸ਼ ਕਰਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਹਰਜਿੰਦਰ ਸਿੰਘ ਜੀ, ਜਿਹੜਾ ਇਹ ਪੱਖ ਸੀ ਤੁਹਾਡਾ, ਕਿਉਂਕਿ ਇਹ ਮਸਲਾ ਬੜਾ ਅੱਜ ਪੰਥ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ। ਸਾਰੇ ਭਾਵੇਂ ਕਿ ਸ਼੍ਰੋਮਣੀ ਕਮੇਟੀ ਆ, ਚਾਹੇ ਸਿੱਖ ਪ੍ਰਚਾਰਕ ਨੇ, ਹਰ ਇੱਕ ਦਾ ਆਪਣਾ ਰੋਲ ਆ ਪੰਥ ਦੇ ਵਿੱਚ, ਹਰ ਇੱਕ ਦੀ ਆਪਣੀ ਜ਼ਿੰਮੇਵਾਰੀ ਆ, ਤੇ ਤੁਸੀਂ ਆਪਣੀਆਂ ਸੇਵਾਵਾਂ ਨਿਭਾ ਰਹੇ ਹੋ। ਤੇ ਇਹ ਆਸ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਜਿਹੜਾ ਇਹ ਦੌਰ ਆ, ਜਿਹੜਾ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਚੱਲ ਰਿਹਾ, ਜਾਂ ਇਸ ਤੇ ਜੋ ਸਿਆਸਤ ਕੀਤੀ ਜਾ ਰਹੀ ਹੈ, ਗੁਰੂ ਸਾਹਿਬ ਆਪ ਕਿਰਪਾ ਕਰਕੇ ਤੇ ਇਸ ਦੌਰ ਨੂੰ ਇੱਥੇ ਠੱਲ ਪਾਉਣ ਤੇ ਪੰਥ ਨੂੰ ਚੜ੍ਹਦੀ ਕਲਾ ਬਖਸ਼ਣ। ਤੇ ਗਾਂ ਤੋਂ ਹੋਰ ਵੀ ਮਸਲਿਆਂ ਦੇ ਉੱਤੇ ਅਸੀਂ ਤੁਹਾਡੀ ਰਾਏ, ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਸੋ ਅੱਜ ਸਾਡੇ ਨਾਲ ਇਸ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਸਿਰਫ ਅੱਧੇ ਮਿੰਟ 'ਚ ਇੱਕ ਗੱਲ ਜ਼ਰੂਰ ਕਹਿ ਦਿਆਂ ਵੀਰ ਜੀ, ਮੈਂ ਹੁਣ ਇਹ ਕਿਹਾ ਬੀਬੀ ਜੰਗੀਰ ਕੌਰ ਜੀ ਨੂੰ ਕਿ ਤੁਸੀਂ ਜਿੱਥੇ ਠੀਕ ਸਮਝੋ, ਜਦੋਂ ਠੀਕ ਸਮਝੋ, ਆਪਾਂ ਬਹਿ ਕੇ ਖੁੱਲੀ ਡਿਬੇਟ ਕਰ ਲਈਏ, ਭੱਜ ਕਿਉਂ ਰਹੇ ਜੀ। ਮੈਂ ਕਿਹਾ ਅਕਾਲ ਤਖਤ ਸਾਹਿਬ ਤੇ ਬੈਠ ਜਾਂਦੇ ਆ, ਤੇਜਾ ਸਿੰਘ ਸਮੁੰਦਰੀ ਹਾਲ 'ਚ ਬੈਠ ਜਾਓ, ਗੁਰਦੁਆਰਾ ਆਪਣਾ ਮੰਜੀ ਸਾਹਿਬ ਦੀਵਾਨ ਹਾਲ ਬੈਠ ਜਾਓ। ਇਹ ਵਾਰ-ਵਾਰ ਭੱਜ ਰਹੇ ਆ ਤੇ ਮੈਨੂੰ ਇਹਨਾਂ ਦੇ ਬਲਟੋਆ ਸਾਹਿਬ ਕਹਿ ਰਹੇ ਆ ਕਿ ਆਪਾਂ ਅੰਦਰ ਬਹਿ ਕੇ ਗੱਲ ਕਰ ਲਈਏ। ਅੰਦਰ ਬਹਿ ਕੇ ਉਹਨੂੰ ਮੇਰੀ ਕੋਈ ਨਿੱਜੀ ਲੜਾਈ ਹੈ?
ਇਹ ਪੰਥ ਦਾ ਮਸਲਾ ਹੈ, ਪੰਥ ਦੇ ਸਾਹਮਣੇ ਹੈ। ਉਹ 4 ਸਵਾਲਾਂ ਨੇ ਇਹਨਾਂ ਦੀਆਂ ਚੀਕਾਂ ਕਢਾਤੀਆਂ ਤੇ ਇਹ ਜਿੱਥੇ ਚਾਹਣ, ਮੇਰੀ ਔਕਾਤ ਕੋਈ ਨਹੀਂ, ਮੈਂ ਫਿਰ ਕਹਿਣਾ, ਪਰ ਗੁਰੂ ਮੇਰਾ ਬਹੁਤ ਸਮਰੱਥ ਹੈ, ਜਿੱਥੇ ਚਾਹਣ ਇਹ ਬਹਿ ਕੇ ਡਿਬੇਟ ਕਰ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।